व्यूअर्स फिर दोबारा थोड़ा स्वागत है प्रोग्राम सच्चो सच विच जी। डॉक्टर साहब साडी पहली ईमेल आई है गुरप्रीत सिंह जी दी जगराओं तो ये लिखते हैं वाहिगुरू जी का खालसा वाहिगुरू जी की फतेह। डॉक्टर साहब जी मेरा नाम गुरप्रीत सिंह है तो मैं जगराओं शहर का रहने वाला हाँ। मैं पिछले 2 महीनों तो ही तुहाडा प्रोग्राम देखन लग्या हाँ पंजाब स्पैक्ट्रम तो। मैं एक छोटी जी गल पुछनी है, गल्लां तां मेरे मन विच होर भी ने पर वो कदे फिर शेयर करांगे। असी 2 दोस्त 12 दसंबर 16 2013 ਨੂੰ ਗੁਰਦੁਆਰਾ ਅੰਬ ਸਾਹਿਬ ਵਿੱਚ ਆਪਣੀ ਹਾਜ਼ਰੀ ਲਗਵਾਉਣ ਗਏ ਸੀ। ਅਸੀਂ ਕਾਫੀ ਲੇਟ ਪਹੁੰਚੇ ਤੇ ਉਸ ਤੋਂ ਥੋੜਾ ਬਾਅਦ ਤਖਤ ਦਮਦਮਾ ਸਾਹਿਬ ਤੋਂ ਚੱਲ ਕੇ ਮਾਰਚ ਉੱਥੇ ਪਹੁੰਚਿਆ ਸੀ। ਉੱਥੇ ਬਾਬਾ ਗੁਰਬਖਸ਼ ਸਿੰਘ ਨੇ ਆਪਣੀ ਸਪੀਚ ਦਿੱਤੀ ਸੀ। ਅਸੀਂ ਸੁਣਿਆ। ਉਹਨਾਂ ਨੇ ਸਪੀਚ ਵਿੱਚ ਇੱਕ ਗੱਲ ਕਹੀ ਸੀ ਸਾਰੇ ਸਿੱਖਾਂ ਨੂੰ ਜੋ ਉੱਥੇ ਮੌਜੂਦ ਸਨ। ਜੋ SGPC ਦਾ ਪ੍ਰਧਾਨ ਹੈ ਮੱਕੜ, ਉਸ ਨੇ ਇਹ ਝੂਠ ਬੋਲਿਆ ਕਿ ਉਹ ਕਹਿੰਦਾ ਕਿ ਭਾਈ ਗੁਰਬਖਸ਼ ਸਿੰਘ ਨਹੀਂ ਮਰਦਾ, ਉਹ ਤਾਂ ਦੇਖ ਖਾਂਦਾ ਹੈ ਸਵੇਰੇ ਬੁੱਕ ਭਰ ਕੇ। ਪਰ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਕਿ ਮੈਂ ਤਾਂ ਸਿਰਫ ਇੱਕ ਕਿਨਕਾ ਪ੍ਰਸ਼ਾਦ ਦਾ ਖਾਣਾ। ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੇ ਵਿੱਚੋਂ ਉਹਨੂੰ ਕੋਈ ਪੁੱਛੇ। ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਕੌਮ ਦਾ ਕੋਈ ਵੀ ਆਗੂ ਮੱਕੜ ਦੀ ਇਸ ਕਹੀ ਹੋਈ ਗੱਲ ਦਾ ਜਵਾਬ ਮੰਗੇ ਜਾਂ ਉਸ ਨੂੰ ਜਵਾਬ ਦੇਵੇ। ਉੱਥੇ ਕਾਫੀ ਲੋਕ ਆਪਣੇ ਮੋਬਾਈਲ ਤੇ ਵੀਡੀਓ ਬਣਾ ਰਹੇ ਸੀ। ਮੈਂ ਅਗਲੇ 2-3 ਦਿਨ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਇਸ ਮਸਲੇ ਤੇ ਕੋਈ ਬੋਲੇ, ਪਰ ਇਸ ਮਸਲੇ ਤੇ ਮੈਨੂੰ ਕੁਝ ਨਹੀਂ ਮਿਲਿਆ। ਧੰਨਵਾਦ ਡਾਕਟਰ ਸਾਹਿਬ ਜੀ। ਡਾਕਟਰ ਸਾਹਿਬ ਅਸੀਂ ਵੀਰ ਗੁਰਪ੍ਰੀਤ ਸਿੰਘ ਜੀ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਸਾਨੂੰ ਜਗਰਾਵਾਂ ਤੋਂ ਲਿਖਿਆ ਜੀ। ਉਹਨਾਂ ਨੇ ਬੜੇ ਸਧਾਰਨ ਅੰਦਾਜ਼ ਦੇ ਵਿੱਚ ਜਿਹੜੀ ਗੱਲ ਉਹਨਾਂ ਨੂੰ ਬਾਦਰ ਕਰ ਰਹੀ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਨੇ 2 ਮਹੀਨੇ ਤੋਂ ਹੀ ਪ੍ਰੋਗਰਾਮ ਦੇਖਣਾ ਸ਼ੁਰੂ ਕੀਤਾ ਹੈ ਜੀ। ਫਿਰ ਇਹ ਚੰਗੀ ਗੱਲ ਹੈ ਕਿ ਬੇਸ਼ੱਕ ਉੱਥੋਂ ਦੀ ਖਬਰ ਜਾਂ ਪ੍ਰੋਗਰਾਮ ਦੇ ਹਵਾਲੇ ਨਾਲ ਉਹਨਾਂ ਨੇ ਮਨ ਬਣਾਇਆ ਕਿ ਉਹ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਜਾ ਕੇ ਵੀਰ ਗੁਰਬਖਸ਼ ਸਿੰਘ ਹੋਰਾਂ ਦੇ ਦੀਦਾਰ ਵੀ ਕਰਨ ਔਰ ਆਪਣੀ ਇਕਜੁੱਟਤਾ ਵੀ ਦਿਖਾਉਣ। ਉੱਥੇ ਗਏ ਔਰ ਉੱਥੇ ਗਿਆਨ ਨੂੰ ਜਿਵੇਂ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਇਹ ਸੰਬੋਧਨ ਕੀਤਾ ਔਰ ਇਹਦੀ ਰਿਪੋਰਟਿੰਗ ਦੂਸਰੇ ਮੀਡੀਆ 'ਚ ਵੀ ਆਈ ਹੈ ਜੀ। ਕਿਉਂਕਿ ਮੱਕੜ ਨੇ ਕਦੋਂ ਇਹ ਗੱਲ ਕਹੀ ਇਹ ਤਾਂ ਮੀਡੀਆ 'ਚ ਨਹੀਂ ਕਿਤੇ ਆਈ, ਜਾਂ ਉਹਨਾਂ ਨੇ ਹੋ ਸਕਦਾ ਕਿ ਲੋਕਲ ਐਡੀਸ਼ਨ ਅਖਬਾਰਾਂ ਦੇ ਛਪਦੇ ਨੇ ਜਾਂ 1 to 1 ਕਿਸੇ ਨਾਲ ਕਹੀ ਹੋਏਗੀ, ਪਰ ਭਾਈ ਗੁਰਬਖਸ਼ ਸਿੰਘ ਕਾਫੀ ਇਸ ਦੇ ਉੱਤੇ ਪਰਟਰਬ ਸੀ, ਅਪਸੈਟ ਸਨ ਕਿ ਉਹਨਾਂ ਨੇ ਕਿਹਾ ਵੀ ਮੱਕੜ ਨੂੰ ਪੁੱਛੋ ਵੀ ਉਹਨੇ ਕਿਹਾ ਕਿ ਜੀ ਗੁਰਬਖਸ਼ ਸਿੰਘ ਨਹੀਂ ਮਰਦਾ, ਇਹ ਤਾਂ ਕੜਾਹ ਖਾਂਦਾ ਹੈ ਜੀ। ਕਿ ਵੀ ਪਹਿਲਾਂ ਤਾਂ ਤੂੰ ਇਹ ਦੱਸ ਵੀ ਤੇਰਾ ਕੋਈ ਵੀ ਟੱਬਰ ਦਾ ਖਾਨਦਾਨ ਦਾ ਕੋਈ ਬੰਦਾ ਸ਼ਹੀਦ ਹੋਇਆ ਜੀ। ਫਿਰ ਉਹਨਾਂ ਨੇ ਜਿਵੇਂ ਇਹਨਾਂ ਦੇ ਵੀ ਕਹਿਣ ਮੁਤਾਬਕ ਹੈ ਵੀਰ ਗੁਰਪ੍ਰੀਤ ਸਿੰਘ ਦੇ, ਉਹਨਾਂ ਨੇ ਕਿਹਾ ਜੀ ਕਿ ਮੈਂ ਇੱਕ ਕਿਣਕਾ ਲੈਂਦਾ ਕਿਉਂਕਿ ਜ਼ਾਹਰ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਉਹ ਮੋਰਚਾ ਲਾਈ ਬੈਠੇ ਨੇ, ਸਵੇਰੇ ਦੀਵਾਨ ਹੁੰਦਾ ਸੋ ਦੀਵਾਨ ਤੋਂ ਬਾਅਦ ਪ੍ਰਸ਼ਾਦ ਜਿਹੜਾ ਹੈ ਉਹ ਕੁਦਰਤੀ ਹੈ ਜੀ। ਸੋ ਮੈਂ ਸਮਝਦਾ ਵੀ ਇਹਨਾਂ ਦਾ ਇਹ ਕੰਸਰਨ ਹੈ ਕਿ ਵੀ 2-3 ਦਿਨ ਬੀਤ ਗਏ ਨੇ, ਇਸ ਦਾ ਕਿਸੇ ਨੇ ਕੋਈ ਨੋਟਿਸ ਨਹੀਂ ਲਿਆ ਜੀ। ਦੇਖੋ ਮੈਂ ਸਮਝਦਾ ਵੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਨੋਟਿਸ ਹੀ ਹੈ ਕਿ ਇੰਨੀ ਘਟੀਆ ਗੱਲ ਨੂੰ ਕਿਸੇ ਨੇ ਜੇ ਸੁਣਿਆ ਵੀ ਤਾਂ ਉਹਨੇ ਕਿਹਾ ਕਿ ਵੀ ਲੱਖ ਲਾਨਤ, ਇਹ ਕਹਿ ਕੇ ਉਹ ਚੁੱਪ ਕਰ ਗਿਆ, ਉਹਦਾ ਉਹਨੇ ਜ਼ਿਕਰ ਕਰਨਾ ਵੀ ਚਰਚਾ ਕਰਨਾ ਵੀ ਜ਼ਰੂਰੀ ਨਹੀਂ ਸਮਝੇ ਜੀ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਸਨੱਬ ਕੀਤਾ ਭਾਈ ਗੁਰਬਖਸ਼ ਸਿੰਘ ਨੇ ਮੱਕੜ ਨੂੰ, ਇਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਜਵਾਬ ਹੈ ਔਰ ਲੋਕਾਂ ਵੱਲੋਂ ਟੋਟਲੀ ਇਗਨੋਰ ਕੀਤਾ ਜਾਣਾ। ਔਰ ਪਿਛਲੇ ਦਿਨਾਂ ਦਾ ਕੋਈ ਵੀ ਮੱਕੜ ਦੀ ਸਟੇਟਮੈਂਟ ਕਿਸੇ ਵੀ ਹਵਾਲੇ ਨਾਲ ਆ ਹੀ ਨਹੀਂ ਰਹੀ ਜੀ, ਕਿਉਂਕਿ ਉਸ ਨੂੰ ਪਤਾ ਹੈ ਵੀ ਇਸ ਵੇਲੇ ਸਿੱਖ ਸੰਗਤਾਂ ਬੜੀਆਂ ਗੁੱਸੇ ਦੇ ਵਿੱਚ ਭਰੀਆਂ ਹੋਈਆਂ ਨੇ, ਜਥੇਦਾਰ ਅਕਾਲ ਤਖਤ ਲਈ ਵੀ ਔਰ ਮੱਕੜ ਲਈ ਵੀ, ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਇੱਕ ਬਦਤਮੀਜ਼ ਕਿਸਮ ਦਾ ਆਦਮੀ ਹੈ, ਇਹ ਬਦਤਮੀਜ਼ੀ ਕਰਦਾ ਹੈ। ਇਸ ਦਾ ਜਦੋਂ ਫੋਨ ਦੇ ਉੱਤੇ ਵੀ YouTube ਤੇ ਪਿਆ ਕਿ ਇਹ ਗੰਦੀਆਂ ਗਾਲਾਂ ਵੀ ਕੱਢਦਾ, ਇਹਨੂੰ ਇਹ ਭੁੱਲ ਜਾਂਦਾ ਹੈ ਇਸ ਇੰਸ਼ੋਰੈਂਸ ਏਜੰਟ ਨੂੰ ਕਿ ਵੀ ਇਹ ਇੰਸ਼ੋਰੈਂਸ ਨਹੀਂ ਵੇਚਦਾ ਹੁਣ ਉਹ ਸ਼੍ਰੋਮਣੀ, ਪਰ ਕਿਉਂਕਿ ਲਿਫਾਫੇ 'ਚੋਂ ਨਿਕਲਿਆ ਉਹ ਬਿਕਰਮਜੀਤ ਮਜੀਠੀਆ ਦੇ ਘਰ ਮੁੰਡਾ ਜੰਮਿਆ, ਉਹਨੂੰ ਵੀ ਵਧਾਈ ਦਿੱਤੀ ਹੈ ਸ਼੍ਰੋਮਣੀ ਕਮੇਟੀ ਦੇ ਵੈਬਸਾਈਟ ਦੇ ਉੱਤੇ ਤੇ ਵਧਾਈ ਦਿੰਦੇ ਕਿਹਾ ਜੀ ਇਲਾਕੇ ਦੇ ਲੋਕਾਂ ਦੀਆਂ ਅਸੀਸਾਂ ਦਾ ਫਲ ਹੈ ਕਿ ਤੁਹਾਡੇ ਘਰ ਮੁੰਡਾ ਜੰਮਿਆ ਜੀ। ਹੁਣ ਇਸ ਤੋਂ ਵੱਧ ਕੇ ਹੋਰ ਚਾਪਲੂਸੀ ਔਰ ਕੀ ਹੋ ਸਕਦਾ ਹੈ। ਸੋ ਇਹ ਸਮਝਦਾ ਵੀ ਇਹਨਾਂ ਨੂੰ ਖੁਸ਼ ਰੱਖੋ, ਬਾਕੀ ਠੀਕ ਹੈ ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੀ ਗੱਲ ਦਾ ਨੋਟਿਸ ਨਾ ਲੈਣਾ ਹੀ ਜ਼ਿਆਦਾ ਜਵਾਬ ਹੈ ਬਜਾਏ। ਬਾਕੀ ਜਦੋਂ ਫਿਰ ਸੰਗਤ ਦੇ ਕਿਤੇ ਕਾਬੂ ਆਇਆ ਤੇ ਫਿਰ ਇਸ ਦਾ ਇਲਾਜ ਵੀ ਹੋ ਜਾਏਗਾ। ਹੁਣ ਤਾਂ ਅਜੇ ਤਾਂ ਵਕਤ ਹੈ ਇਹਨਾਂ ਦਾ ਜੋ ਚਾਹੁਣ ਇਹ ਕਹਿਣ ਜੀ। ਸੋ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਲੰਡਨ UK ਤੋਂ ਵੀਰ ਜਸਪਾਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ ਮੈਂ ਤੁਹਾਨੂੰ ਦੂਸਰੀ ਵਾਰ ਲਿਖ ਰਿਹਾ ਹਾਂ।
ਪਿਛਲੇ ਹਫਤੇ ਮੈਂ ਤੁਹਾਡੀ ਫੇਸਬੁੱਕ ਤੇ ਸੁਨੇਹਾ ਛੱਡਿਆ ਸੀ, ਪਰ ਹੋ ਸਕਦਾ ਹੈ ਤੁਸੀਂ ਜ਼ਿਆਦਾ ਰੁੱਝੇ ਹੋਵੋ। ਮੈਂ ਸੱਚੋ ਸੱਚ ਪ੍ਰੋਗਰਾਮ ਕਾਫੀ ਦੇਰ ਤੋਂ YouTube ਅਤੇ ਫੇਸਬੁੱਕ ਤੇ ਵੇਖ ਰਿਹਾ ਹਾਂ। ਮੈਂ ਤੁਹਾਡੀ ਖਾਲਿਸਤਾਨ ਪ੍ਰਤੀ ਵਚਨਬੱਧਤਾ ਅਤੇ ਸਪਸ਼ਟ ਨਿਖਰੀ ਸੋਚ ਦਾ ਪੂਰੀ ਤਰ੍ਹਾਂ ਕਾਇਲ ਹਾਂ। ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਇਹ ਬਹੁਤ ਜ਼ਿਆਦਾ ਕੀਮਤੀ ਹੈ। ਮੈਂ ਕਨਿਕਸ਼ਾ ਜਹਾਜ਼ ਹਾਦਸੇ ਅਤੇ ਇਸ ਵਿੱਚ ਲਖਬੀਰ ਸਿੰਘ ਰੋਡੇ ਦੇ ਰੋਲ ਸੰਬੰਧੀ ਜਾਣਨ ਦਾ ਇੱਛੁਕ ਹਾਂ। ਅੱਜ ਕੱਲ੍ਹ ਉਹ ਕਿੱਥੇ ਹਨ? ਕੀ ਉਹ ਸੱਚਮੁੱਚ ਏਜੰਟ ਸੀ? ਕੀ ਅਸੀਂ ਇਸ ਕਾਂਡ ਲਈ ਤਲਵਿੰਦਰ ਸਿੰਘ ਪਰਮਾਰ ਨੂੰ ਮਾਫ ਕਰ ਸਕਦੇ ਹਾਂ, ਭਾਵੇਂ ਕਿ ਉਹ ਭੁੱਲ ਭੁਲੇਖੇ ਭਾਰਤੀ ਜਾਲ ਵਿੱਚ ਹੀ ਫਸਿਆ ਹੋਵੇ? ਇੱਕ ਸਿੱਖ ਬੇਗੁਨਾਹਾਂ ਨੂੰ ਮਾਰਨ ਸੰਬੰਧੀ ਕਿਵੇਂ ਸੋਚ ਸਕਦਾ ਹੈ? ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਜਸਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ UK ਤੋਂ ਲਿਖਿਆ ਜੀ। ਅਸੀਂ ਮਾਫੀ ਚਾਹੁੰਦੇ ਹਾਂ ਕਿ ਉਹਨਾਂ ਦੇ ਫੇਸਬੁੱਕ ਮੈਸੇਜ ਨੂੰ ਜਿਹੜਾ ਸਾਡੇ ਨੋਟਿਸ 'ਚ ਨਹੀਂ ਆਇਆ ਜੀ, ਕਿਉਂਕਿ ਅਸੀਂ ਅਜੇ ਓਲਡ ਜਨਰੇਸ਼ਨ ਹੈ। ਪਹਿਲਾਂ ਚਿਹਰੇ ਦੇ ਉੱਤੇ ਕਿਤਾਬ ਨਾਲੋਂ ਸਿੱਧੀ ਕਿਤਾਬ ਜ਼ਿਆਦਾ ਪੜ੍ਹਦੇ ਹਾਂ ਜੀ। ਜਿਹੜੇ ਸਾਡੇ ਇਸ ਪੇਜ ਨੂੰ ਮੋਨੀਟਰ ਕਰਦੇ ਨੇ ਉਹਨਾਂ ਨੇ ਸਾਡੇ ਤੱਕ ਇਹ ਸੁਨੇਹਾ ਨਹੀਂ ਪਹੁੰਚਾਇਆ ਜੀ। ਸੋ ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਜਵਾਬ ਨਹੀਂ ਦੇ ਸਕੇ, ਇਸ ਲਈ ਮੁਆਫੀ। ਉਹਨਾਂ ਨੇ ਦੋ ਵੀ ਨਹੀਂ, ਅਸਲ 'ਚ ਉਹਨਾਂ ਦਾ ਜਿਹੜਾ ਸਾਰਾ ਸਵਾਲ ਦਾ ਫੋਕਸ ਹੈ ਉਹ ਕਨਿਸ਼ਕਾ ਜਹਾਜ਼ ਦੇ ਵਿੱਚ ਹੋਇਆ ਹਾਦਸਾ ਹੈ, ਜਿਹਨੂੰ ਬੰਬ ਧਮਾਕੇ ਦੇ ਨਾਲ ਜੋੜਿਆ ਗਿਆ ਜੀ, ਜਿਸ ਦੇ ਵਿੱਚ 329 ਜਿਹੜੇ ਨੇ ਮੁਸਾਫਰ ਬੇਗੁਨਾਹ, ਉਹਨਾਂ ਨੇ ਬਿਲਕੁਲ ਠੀਕ ਕਿਹਾ, ਮਾਰੇ ਗਏ ਜੀ। ਸੋ ਉਹਨਾਂ ਨੇ ਅਖੀਰ ਦੇ ਵਿੱਚ ਤਾਂ ਇਹੀ ਕਿਹਾ ਕਿ ਵੀ ਸਿੱਖੀ 'ਚ ਬੇਗੁਨਾਹ ਮਾਰਨਾ ਕਿੱਥੋਂ ਤੱਕ ਜਾਇਜ਼ ਹੈ। ਔਰ ਕਿਉਂਕਿ ਇਸ ਹਾਦਸੇ ਦੇ ਲਈ ਜਿਹੜੇ ਨਾਂ ਡ੍ਰੌਪ ਹੁੰਦੇ ਨੇ, ਭਾਵੇਂ ਉਹ ਸੌਫਟ ਟਾਰਗੇਟ ਕਿਤਾਬ ਦੇ ਦੋਨਾਂ ਪੱਤਰਕਾਰਾਂ ਨੇ ਕੀਤੇ ਹੋਣ ਜਾਂ ਰਾਜਵਿੰਦਰ ਸਿੰਘ ਬੈਂਸ ਜਦੋਂ ਆਏ ਨੇ ਕੈਨੇਡਾ ਦੇ ਵਿੱਚ ਟਰੂਥ ਕਮਿਸ਼ਨ ਦੇ ਸਾਹਮਣੇ ਟੈਸਟੀਫਾਈ ਕਰਨ ਦੇ ਲਈ ਜੀ, ਤੇ ਉਸ ਦੀ ਜਿਹੜੀ ਹੈ ਉਹਨਾਂ ਦੀ ਟੈਸਟੀਫਿਕੇਸ਼ਨ 'ਚੋਂ ਵੀ ਇਹ ਨਾਂ ਨਿਕਲਦੇ ਨੇ। ਔਰ ਉਹਨਾਂ ਨੇ ਵੀਰ ਜਸਪਾਲ ਸਿੰਘ ਜੀ ਨੇ ਮੈਨੂੰ ਉਹ ਲਿੰਕ ਵੀ ਭੇਜਿਆ ਉਹਨਾਂ ਦਾ ਇੰਟਰਵਿਊ ਵਾਲਾ। ਮੈਂ ਵੈਸੇ ਪਹਿਲਾਂ ਵੀ ਇੰਟਰਵਿਊ ਦੇਖਿਆ ਹੋਇਆ ਜੀ। ਔਰ ਇਸੇ ਤਰ੍ਹਾਂ ਇੰਡੀਅਨ ਮੀਡੀਆ ਨੇ ਵੀ ਇਸ ਨੂੰ, ਕਿਉਂਕਿ ਸਿੱਖਾਂ ਦੇ ਖਾਤੇ 'ਚ ਪਾਉਣ ਦੇ ਲਈ ਪੂਰਾ ਜ਼ੋਰ ਲਾਇਆ ਪਹਿਲੇ ਦਿਨ ਤੋਂ। ਉਹਨਾਂ ਹੀ ਸ਼ਖਸੀਅਤਾਂ ਨੂੰ ਜਿਨ੍ਹਾਂ ਦੇ ਨਾਂ ਜੋੜੇ ਗਏ, ਪਹਿਲਾਂ ਬਿਲਟ ਵੀ ਮੀਡੀਆ ਨੇ ਕੀਤਾ ਜੀ। ਸੋ ਜ਼ਾਹਰ ਹੈ ਵੀ ਕਈ ਵਾਰ ਜਦੋਂ ਕੁਰਬਾਨੀ ਦਾ ਬੱਕਰਾ, ਇਹ ਸ਼ਬਦ ਸਾਡੇ ਕਲਚਰ ਦੇ ਵਿੱਚ ਇਸਤੇਮਾਲ ਹੁੰਦਾ ਜੀ, ਕਿ ਬੇਸ਼ੱਕ ਇਹ ਸਾਡੇ ਮੁਸਲਮਾਨ ਭਰਾਵਾਂ ਦੇ ਲਈ ਜਿਹੜਾ ਕੁਰਬਾਨੀ ਉਹ ਕਰਦੇ ਨੇ ਜਾਨਵਰ ਦੀ ਈਦ ਦੇ ਮੌਕੇ 'ਤੇ, ਬਕਰੀਦ ਜਿਹਨੂੰ ਕਹਿੰਦੇ ਨੇ, ਪਰ ਇਹ ਆਮ ਹੈ ਕਿ ਵੀ ਉਸ ਤੋਂ ਪਹਿਲਾਂ ਉਹਨੂੰ ਬੱਕਰੇ ਨੂੰ ਬੜੀ ਜਿਹਨੂੰ ਕੁਰਬਾਨ ਕਰਨਾ ਹੁੰਦਾ ਉਹਨੂੰ ਖੁੱਲ੍ਹਾ ਛੱਡ ਦਿੰਦੇ ਨੇ ਔਰ ਪੂਰਾ ਉਸ ਨੂੰ ਪਾਲਦੇ ਨੇ ਚੰਗੀ ਤਰ੍ਹਾਂ। ਔਰ ਬਾਅਦ ਦੇ ਜਿੱਦਣ ਕੁਰਬਾਨ ਕਰਨਾ ਹੁੰਦਾ ਉਦੋਂ ਵੀ ਉਹਦੇ ਗਲੇ 'ਚ ਹਾਰ ਹੂਰ ਪਾ ਕੇ ਫਿਰ ਉਹਨੂੰ ਹੀ, ਜਦੋਂ ਕਿਸੇ ਨੂੰ ਕੋਈ ਬਹੁਤ ਪੈਂਪਰ ਕਰ ਰਿਹਾ ਹੋਏ ਤਾਂ ਅਗਲਾ ਕਹਿੰਦਾ ਵੀ ਤੂੰ ਮੈਨੂੰ ਕੁਰਬਾਨੀ ਦਾ ਬੱਕਰਾ ਬਣਾਉਣਾ, ਕਿ ਵੀ ਅਲਟੀਮੇਟਲੀ ਮੇਰਾ ਫੇਟ ਫਿਰ ਉਹੀ ਹੋਣਾ ਜੀ। ਸੋ ਉਹਦੇ 'ਚ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ ਲਖਬੀਰ ਸਿੰਘ ਰੋਡੇ ਕਿ ਵੀ ਉਹਨਾਂ ਦਾ ਕੀ ਉਹ ਏਜੰਟ ਸਨ ਜਾਂ ਉਹ ਕਿੱਥੇ ਨੇ ਜੀ। ਦੇਖੋ, ਮੈਂ ਇੱਕ ਗੱਲ ਮੈਨੂੰ ਜ਼ਾਹਰ ਹੈ, ਔਰ ਮੈਂ ਕਿਉਂਕਿ ਜਿਹੜੇ ਫਰੰਟ ਨੇਮ ਚਾਹੇ ਤਲਵਿੰਦਰ ਸਿੰਘ ਪਰਮਾਰ ਦਾ ਜਾਂ ਜਿਹੜੇ ਬਰੀ ਵੀ ਕਰ ਦਿੱਤੇ ਗਏ ਉਹਨਾਂ ਦਾ, ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਸਾਰਾ ਹੀ ਆਪਰੇਸ਼ਨ ਕਨਿਸ਼ਕਾ ਦਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਆਪਰੇਸ਼ਨ ਸੀ, ਖੁਫੀਆ ਏਜੰਸੀਆਂ ਦਾ ਸੀ। ਉਹਦੇ ਲਈ ਤਲਵਿੰਦਰ ਸਿੰਘ ਪਰਮਾਰ ਵਰਤੇ ਗਏ ਕਿ ਲਖਬੀਰ ਸਿੰਘ ਵਰਤੇ ਗਏ ਕਿ ਕੋਈ ਹੋਰ ਵਰਤੇ ਗਏ, ਮੈਨੂੰ ਨਹੀਂ ਲੱਗਦਾ ਕਿ ਲਖਬੀਰ ਸਿੰਘ ਹੋਰਾਂ ਦਾ ਨਾਂ ਉਸ ਦੇ ਵਿੱਚ ਆਉਂਦਾ, ਤਲਵਿੰਦਰ ਸਿੰਘ ਦਾ ਸਰਟਨਲੀ ਆਉਂਦਾ। ਸੋ ਇਹ ਤਾਂ ਗੱਲ ਫਿਰ ਬਾਅਦ ਦੇ ਵਿੱਚ ਸੈਕੰਡਰੀ ਇੰਟਰਸਟ ਦੀ ਹੋ ਜਾਂਦੀ ਹੈ ਕਿ ਕਿਹਦੀ ਭਾਵੁਕਤਾ ਨੂੰ ਵਰਤਿਆ ਗਿਆ, ਕਿਹਦੇ ਕੇਸ ਨੂੰ ਕੋਈ ਲਾਲਚ ਦੇ ਕੇ ਵਰਤਿਆ ਗਿਆ, ਕਿਉਂਕਿ 3-4 ਹੋਰ ਨਾਮ ਵੀ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 1984 ਦੇ ਅਟੈਕ ਤੋਂ ਬਾਅਦ ਜਿਹੜੀ ਹਮਦਰਦੀ ਸਿੱਖਾਂ ਦੇ ਲਈ ਪੈਦਾ ਹੋਈ ਦੁਨੀਆ ਭਰ ਦੇ ਵਿੱਚ, ਕੈਨੇਡਾ 'ਚ ਸਭ ਤੋਂ ਜ਼ਿਆਦਾ ਸਿੱਖ ਰਹਿੰਦੇ ਨੇ ਪਰਸੈਂਟੇਜ ਵਾਈਜ਼ ਭਾਰਤ ਤੋਂ ਜੀ। ਸੋ ਉੱਥੇ ਏਜੰਸੀਆਂ ਨੇ ਆਪਣਾ ਪੂਰਾ ਨੈਟਵਰਕ ਬਣਾਇਆ। ਔਰ ਮਲੋਏ ਧਾਰ ਦੀ ਜੇ ਕਿਤਾਬ ਨੂੰ ਤੁਸੀਂ ਬਿਟਵੀਨ ਦਾ ਲਾਈਨਸ ਦੇਖੋ, ਔਰ ਮੈਨੂੰ ਇਹਦੇ ਬਾਰੇ ਕਦੇ ਕੋਈ ਸ਼ੱਕ ਨਹੀਂ ਹੁੰਦਾ ਕਿ ਉਹ ਮੇਨ ਕਿੰਗ ਪਿਨ ਨੇ। ਔਰ ਇਹ ਗੱਲ ਕਿਤੇ ਨਾ ਕਿਤੇ ਕੈਨੇਡੀਅਨ ਜਿਹੜੇ ਹਾਈ ਅਪ ਸੀ ਉਹਨਾਂ ਦੇ ਵੀ ਨੋਟਿਸ ਸੀ। ਕੈਨੇਡਾ ਨੇ ਕਿਉਂ ਇਗਨੋਰ ਕੀਤਾ, ਕਿਉਂ ਕੈਨੇਡੀਅਨ ਸਿਟੀਜ਼ਨ ਮਰ ਲੈਣ ਦਿੱਤੇ? ਸ਼ਾਇਦ ਕੈਨੇਡਾ ਦੇ ਵੀ ਜਿਹੜੇ ਪਾਲਿਸੀ ਮੇਕਰ ਨੇ ਉਹ ਸੋਚਦੇ ਸੀ ਕਿ ਵੀ ਇਸ ਬਹਾਨੇ ਨਾਲ ਸਿੱਖਾਂ ਨੂੰ ਸਪਰੈਸ ਕਰਨ ਦਾ ਮੌਕਾ ਮਿਲੇਗਾ, ਦਬਾਉਣ ਦਾ ਮੌਕਾ ਮਿਲੇਗਾ। ਔਰ ਇਹ ਪੋਲਿਟਿਕਸ ਕਿਸ ਲੈਵਲ ਤੱਕ ਜਾਂਦੀ ਹੈ, ਅੱਜ ਤੁਸੀਂ ਕੱਲ੍ਹ ਦੀਆਂ ਖਬਰਾਂ ਦੇਖੀਆਂ ਹੋਣ ਕਿ ਹੁਣ ਭਾਰਤ ਦੇ ਨਾਲ ਅਮਰੀਕਾ ਦਾ ਪੂਰਾ ਡਿਪਲੋਮੈਟਿਕ ਕਲੈਸ਼ ਚੱਲ ਰਿਹਾ ਇਸ ਵੇਲੇ। ਇਹ ਕਿਸੇ ਕੋਈ ਵੀ ਰੁਖ ਅਖਤਿਆਰ ਕਰ ਸਕਦਾ, ਇਹ ਵੀ ਆਪਣਾ ਡਿਪਲੋਮੈਟ ਵਾਪਸ ਸੱਦ ਸਕਦੇ ਨੇ, ਇੰਡੀਆ ਵੀ ਸੱਦ ਸਕਦਾ ਜੀ। ਐਨ ਮੌਕੇ ਦੇ ਉੱਤੇ
ਇੱਕ ਕੇਸ ਬ੍ਰੇਕ ਦੀ ਖਬਰ ਆ ਗਈ ਔਰ ਉਹਨੇ CNN ਨੇ ਕੈਰੀ ਕੀਤਾ। ਹਾਲਾਂਕਿ ਇਸ ਕਿਸਮ ਦੀ ਖਬਰ ਕੋਈ ਉਹਦੇ 'ਚ ਹੋਇਆ ਜੀ ਕਿ ਨੇਵਾਡਾ ਦੇ ਵਿੱਚ ਇੱਕ ਸਿੱਖ ਜਿਹੜਾ ਉਹ ਫੜਿਆ ਗਿਆ, ਉਹਦੇ ਕਨੈਕਸ਼ਨ ਬੱਬਰ ਖਾਲਸਾ ਨਾਲ, ਉਹਦੇ ਕਨੈਕਸ਼ਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ, ਔਰ ਕੋਈ ਜਿਨ੍ਹਾਂ ਨੇ ਬਰੀਫ ਵੀ ਕੀਤਾ ਪ੍ਰੈਸ ਕਾਨਫਰੰਸ, ਉਹਨਾਂ ਨੇ ਕੋਈ ਕੋਰਸਪੋਂਡੈਂਟਸ ਦੇ ਜਾਂ ਪੱਤਰਕਾਰਾਂ ਦੇ ਸਵਾਲ ਨਹੀਂ ਲਏ। ਉਹਨਾਂ ਨੇ ਕਿਹਾ ਜੀ ਇਹਨੇ ਅਸਾਈਲਮ ਲਈ ਸੀ, ਇਹਨੇ ਝੂਠ ਬੋਲਿਆ, ਡਾਕੂਮੈਂਟ ਜਿਹੜੇ ਠੀਕ ਨਹੀਂ ਹੈ, ਇਹ ਮਿੱਤਰ ਦੇਸ਼ ਭਾਰਤ ਦੇ ਵਿੱਚ ਗੜਬੜ ਕਰਨਾ ਚਾਹੁੰਦਾ ਸੀ ਔਰ ਇਸ ਦੇ ਲਈ ਜਿਹੜਾ ਫਲਾਣਾ ਜਿਹੜਾ ਅਸੀਂ ਐਕਟ ਉਹਨਾਂ ਦੇ ਲਾ ਕੇ, ਬਟ ਸਟਿਲ ਉਹ ਇਨੋਸੈਂਟ ਹੈ, ਉਹ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਪ੍ਰੂਵ ਕਰੇ, ਅਸੀਂ ਪ੍ਰੂਵ ਕਰਾਂਗੇ ਕਿ ਗੁਨਾਹਗਾਰ ਹੈ, ਕਿ ਸਾਡੇ ਤੇ ਇਹ ਆਉਂਦਾ ਜੀ। ਹੁਣ ਜਿਹੜੇ ਵੀਰਾਂ ਨੇ ਮੈਨੂੰ ਇੱਕਦਮ ਇਹ ਖਬਰ ਜਦੋਂ CNN ਤੇ ਆਈ, ਜ਼ਾਹਰ ਹੈ ਸਾਰੇ ਪਾਸੇ ਸੀ, ਉਹਨਾਂ ਨੇ ਕਿਹਾ ਕਿ ਬਈ ਵਾਟ ਇਜ਼ ਦਿਸ, ਇਹ ਕੀ ਹੈ? ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਹੈ, ਇਹਨੂੰ ਕਹਿੰਦੇ ਨੇ ਕਿ ਬਈ ਹੁਣ ਅਮਰੀਕਾ ਉੱਥੇ ਇਸ ਗੱਲ ਦੇ ਲਈ ਉਹਨਾਂ ਦਾ ਡਿਪਲੋਮੈਟਿਕ ਕ੍ਰਾਈਸਿਸ ਹੈ ਜੀ, ਤੇ ਸਿੱਖ ਸੌਫਟ ਟਾਰਗੇਟ ਨੇ, ਬਲੀ ਦਾ ਬੱਕਰਾ ਬਣਾ ਦਿੱਤਾ ਹੈ ਉਹਨਾਂ ਨੇ। ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਜੀ ਆ ਲਓ, ਅਸੀਂ ਤਾਂ ਦੇਖੋ ਇਹ ਇਸ ਬੰਦੇ ਨੂੰ ਫੜਿਆ, ਇਹ ਤੁਹਾਡੇ ਖਿਲਾਫ ਜਿਹੜਾ ਉਹ ਨੇਸ਼ਨ ਬਣਾਉਣਾ ਚਾਹੁੰਦਾ ਖਾਲਿਸਤਾਨ, ਇਹਨੂੰ ਅਸੀਂ ਆਤੰਕਵਾਦੀ ਕਾਰਵਾਈਆਂ ਹੋਣੀਆਂ ਸੀ ਜੀ। ਸੋ ਜਿਹੜੀ ਟਾਈਮਿੰਗ ਹੈ ਹੁਣ ਇਹਦੇ 'ਚ ਇਹ ਨਹੀਂ ਹੈ ਵੀ ਮੇਰੇ ਕੋਲ ਕੋਈ ਸਬੂਤ ਹੈ ਜਾਂ ਮੈਨੂੰ ਕੋਈ ਪਤਾ ਹੈ ਵੀ ਬੰਦਾ ਗੁਨਾਹਗਾਰ ਹੈ ਜਾਂ ਬੇਗੁਨਾਹ ਹੈ, ਇਹ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ, ਤੁਸੀਂ ਟਾਈਮਿੰਗ ਦੇਖਦੇ ਹੋ ਔਰ ਜੇ ਤੁਹਾਨੂੰ ਥੋੜ੍ਹਾ ਬਹੁਤ ਅਨੁਭਵ ਹੋ ਜਾਂਦਾ ਸਮੇਂ ਦੇ ਨਾਲ, ਥੋੜ੍ਹਾ ਬਹੁਤ ਜਿਹਨੂੰ ਤੁਸੀਂ ਨੋਜ਼ ਫॉर ਨਿਊਜ਼ ਕਹਿੰਦੇ ਹੋ, ਦੈਨ ਵਨ ਰਿਅਲਾਈਜ਼ਸ ਕਿ ਵੀ ਇਹ ਕੀ ਹੈ। ਸੋ ਇਹ ਜ਼ਾਹਰ ਹੈ ਕਿ ਇੰਡੀਆ ਨੂੰ ਪਲੀਜ਼ ਕਰਨ ਦੇ ਲਈ, ਕਿਉਂਕਿ ਅਮਰੀਕਨ ਆਪਣੇ ਕਾਨੂੰਨ ਨੂੰ ਵਾਇਓਲੇਟ ਨਹੀਂ ਕਰਨਗੇ ਕਿ ਜੀ ਕੇਸ ਵਾਪਸ ਲੈ ਲਓ ਜੀ, ਉਹਨੂੰ ਵਾਪਸ ਤੋੜ ਦਿਓ, ਉਹ ਨਹੀਂ, ਪਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਫੇਵਰ ਕਰ ਰਹੇ ਨੇ ਕਿ ਜੀ ਦੇਖੋ ਅਸੀਂ ਇਹ ਕਰ ਰਹੇ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਕਨਿਸ਼ਕਾ ਕਾਂਡ ਜਿਹੜਾ ਉਹ ਇੰਡੀਅਨ ਏਜੰਸੀਆਂ ਦਾ ਕਾਰਾ ਸੀ ਜੀ। ਬੇਗੁਨਾਹ ਕਿਤੇ ਵੀ ਮਾਰਿਆ ਜਾਣਾ ਕਿਸੇ ਵੀ ਹਾਲਤ ਦੇ ਵਿੱਚ, ਉਸ ਨੂੰ ਅਸੀਂ ਅਪਰੂਵ ਨਹੀਂ ਕਰਦੇ, ਕੋਈ ਵੀ ਸਿੱਖ ਉਸ ਨੂੰ ਕਦੇ ਅਪਰੂਵ ਨਹੀਂ ਕਰਦਾ। ਬਾਕੀ ਮੈਂ ਸਮਝਦਾ ਵੀ ਤਲਵਿੰਦਰ ਸਿੰਘ ਜੇ ਇਸ ਸਾਰੇ ਟਰੈਪ ਦੇ ਵਿੱਚ ਆਏ ਵੀ ਹੋਣ ਤੇ ਇਸ 'ਚ ਆਉਣ ਤੋਂ ਪਹਿਲਾਂ ਉਹਨਾਂ ਦੀਆਂ ਪੰਥ ਪ੍ਰਤੀ ਕਾਫੀ ਸੇਵਾਵਾਂ ਨੇ। ਕੈਨੇਡਾ ਦੇ ਵਿੱਚ ਜਦੋਂ ਮੈਂ ਪਹਿਲੀ ਵਾਰ 1990-91 ਦੇ ਪੀਰੀਅਡ 'ਚ ਗਿਆ ਤੇ ਬਹੁਤ ਸਾਰੇ ਸਿੰਘ ਬੇਸ਼ੱਕ ਐਡਮਿੰਟਨ 'ਚ ਸਨ, ਕੈਲਗਰੀ, ਸਰੀ, ਟੋਰਾਂਟੋ, ਉਹ ਮਿਲੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਉਹਨਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਜਦੋਂ ਤਲਵਿੰਦਰ ਸਿੰਘ ਐਕਟਿਵ ਸੀ। ਔਰ ਇਹ 81-82 ਦੀ ਗੱਲ ਹੈ, ਉਦੋਂ ਵੀ ਇੱਥੇ ਅਜੇ ਪਤਤਪੁਣਾ ਸੀ। ਸੋ ਤਲਵਿੰਦਰ ਸਿੰਘ ਨੇ ਉਸ ਲਿਹਾਜ਼ ਨਾਲ ਸਰਵ ਕੀਤਾ, ਬਟ ਕਿਤੇ ਨਾ ਕਿਤੇ ਮੀਡੀਆ ਨੇ ਵੀ ਉਹਨੂੰ ਲਾਰਜਰ ਦੈਨ ਲਾਈਫ ਬਣਾ ਦਿੱਤਾ ਹੈ। ਕਿਤੇ ਨਾ ਕਿਤੇ ਕੋਈ ਨਾ ਕੋਈ ਐਸਾ ਕੁਝ ਜ਼ਰੂਰ ਹੋਇਆ ਕਿ ਜਿੱਥੇ ਉਹ ਇਸ ਸਾਰੇ ਟਰੈਪ ਨੂੰ ਸਮਝ ਨਹੀਂ ਸਕਿਆ ਔਰ ਨਤੀਜੇ ਦੇ ਤੌਰ ਤੇ ਅਲਟੀਮੇਟਲੀ ਉਹ ਇਸ ਗੱਲ ਦੇ ਨਾਲ ਹੀ ਕਿ ਭਾਈ ਜੇ ਹੁਣ ਮੇਰੇ ਮੱਥੇ ਤੇ ਲੱਗਾ ਹੀ ਹੈ ਤੇ ਮੈਂ ਜਾ ਕੇ ਸ਼ਹੀਦੀ ਪਾਵਾਂ। ਸੋ ਉਹਨਾਂ ਨੇ ਜਿਨ੍ਹਾਂ ਨੇ ਵਰਤਿਆ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਲਵਿੰਦਰ ਸਿੰਘ ਨੂੰ ਫੜ ਕੇ ਟੌਰਚਰ ਕਰਕੇ ਮਾਰਿਆ ਗਿਆ। ਜੇ ਸੱਚਮੁੱਚ ਏਅਰ ਇੰਡੀਆ ਦੇ ਵਿੱਚ ਉਹਦਾ ਰੋਲ ਹੁੰਦਾ ਜਾਂ ਉਹ ਫਰਦਰ ਬਦਨਾਮ ਕਰਨ ਦੀ ਰੌਂਚ ਹੁੰਦੇ ਤਾਂ ਫਿਰ ਉਹਨੂੰ ਕੈਨੇਡਾ ਦੇ ਹਵਾਲੇ ਕਰਦੇ। ਉਹ ਕੈਨੇਡੀਅਨ ਸਿਟੀਜ਼ਨ ਸੀ, ਪਰ ਕੈਨੇਡਾ ਦੀ ਗਵਰਨਮੈਂਟ ਨੇ ਵੀ ਕਦੇ ਪ੍ਰੋਟੈਸਟ ਨਹੀਂ ਕੀਤਾ ਵੀ ਤੁਸੀਂ ਸਾਡੇ ਸਿਟੀਜ਼ਨ ਨੂੰ ਤੁਹਾਡੀ ਕਸਟਡੀ 'ਚ ਸੀ ਤੁਸੀਂ ਮਾਰਿਆ। ਔਰ ਇਹੀ ਟੈਸਟੀਫਾਈ ਉੱਥੋਂ ਕਈਆਂ ਨੇ ਕੀਤਾ, ਉਹ ਈਵਨ ਥਾਣੇਦਾਰ ਵੀ ਟੈਸਟੀਫਾਈ ਕਰਨਾ ਚਾਹੁੰਦਾ ਸੀ, ਪਤਾ ਨਹੀਂ ਉਹਨੇ ਕੀਤਾ ਨਹੀਂ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਕਲੰਕ ਹੈ ਜਿਹੜਾ ਸਿੱਖਾਂ ਦੇ ਮੱਥੇ ਤੇ ਲਾਉਣ ਦਾ ਯਤਨ ਹੋਇਆ। ਇਹ ਮੈਂ ਸਮਝਦਾ ਹਾਂ ਵੀ ਫਿਰ ਵੀ ਨਿਰਪੱਖ ਸਿਸਟਮ ਹੈ ਕੈਨੇਡਾ ਦਾ ਜਸਟਿਸ ਦਾ, ਗਵਰਨਮੈਂਟ ਜਾਂ ਉਹਨਾਂ ਦੇ ਇੰਟੈਲੀਜੈਂਸ ਤਾਂ ਰਲੀ ਹੋਈ ਸੀ ਇੰਡੀਅਨਸ ਨਾਲ ਕਿਤੇ ਨਾ ਕਿਤੇ, ਪਰ ਜੱਜ ਨੇ ਜਿਹੜੇ ਦੋ ਸਿੱਖ ਦੋਸ਼ੀ ਬਣਾਏ ਹੋਏ ਸੀ ਉਹਨਾਂ ਨੂੰ ਜੇ ਉਹਨੇ ਜਾਣ ਦਿੱਤਾ ਤਾਂ ਉਹਨੇ ਦੇਖ ਲਿਆ ਕਿ ਵੀ ਇਹ ਟਰੈਪ ਹੈ ਜਿਹਦੇ 'ਚ ਫਸ ਗਏ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜਸਪਾਲ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ, ਵੀਅਰਸ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।